ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਮਨਦੀਪ ਪੁਨੀਆ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਾਫੀ ਜਿਹੜੀਆਂ ਪੰਜਾਬ ਤੇ ਭਾਰਤ ਦੇ ਨਾਲ ਸੰਬੰਧਿਤ ਗੱਲਾਂ ਜਿਹੜੀਆਂ ਉਹ ਕਰਾਂਗੇ। ਸ਼ੁਰੂਆਤ ਕਰਦੇ ਹਾਂ ਮਨਦੀਪ ਅਖਿਲੇਸ਼ ਯਾਦਵ ਦੇ ਉਸ ਬਿਆਨ ਤੋਂ। ਉਹ ਕਹਿ ਰਹੇ ਨੇ ਵੀ ਭਾਜਪਾ ਆਜਮ ਵਿਰੁੱਧ ਕੇਸ ਦਰਜ ਕਰਕੇ ਰਿਕਾਰਡ ਬਣਾ ਰਹੀ ਆ। ਆਜਮ ਨੇ ਕਿਹਾ ਵੀ ਸਭ ਕੁਝ ਸਮੇਂ ਦੀ ਹੀ ਬਰਬਾਦੀ ਆ। ਆਪਣੀ ਰਿਹਾਈ ਤੋਂ ਬਾਅਦ ਸਪਾ ਮੁਖੀ ਨੂੰ ਮਿਲੇ ਨੇ। ਹਾਂਜੀ, ਆਜ਼ਮ ਖਾਨ ਮੁਸਲਮਾਨਾਂ ਦੇ ਵੱਡੇ ਆਗੂ ਮੰਨੇ ਜਾਂਦੇ ਨੇ। ਜਿਵੇਂ ਮੈਂ ਕਹਿਣਾ ਹੋਵੇ ਕਿ ਕਿਵੇਂ ਕਹੀਏ, ਜਿਵੇਂ ਜੇ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦੇ ਤੇ ਜੇ ਉਹਨਾਂ ਨੂੰ ਬੀਜੇਪੀ ਵਾਲੇ ਜੇਲ੍ਹ 'ਚ ਭੇਜ ਦਿੰਦੇ ਤਾਂ ਮਤਲਬ ਜਿੰਨਾ ਰਿਐਕਸ਼ਨ ਆਉਣਾ ਸੀਗਾ ਸਿੱਖਾਂ ਦਾ, ਮਤਲਬ ਆਪਾਂ ਇਹ ਕਹਾਂਗੇ ਕਿ ਸਿੱਖਾਂ ਦੇ ਇੱਕ ਵੱਡੇ ਆਗੂ ਨੂੰ ਭੇਜਿਆ। ਸੇਮ ਵਿਦ ਆਜ਼ਮ ਖਾਨ। ਇਲੈਕਟੋਰਲ, ਮੈਂ ਚੋਣਾਂ ਦੀ ਵਾਲੀ ਰਾਜਨੀਤੀ ਦੀ ਕਹਿ ਰਿਹਾ, ਮੈਂ ਓਵਰਆਲ ਨਹੀਂ ਕਹਿ ਰਿਹਾ। ਚੋਣਾਂ ਵਾਲੀ ਰਾਜਨੀਤੀ 'ਚ ਆਜ਼ਮ ਖਾਨ ਮੁਸਲਮਾਨਾਂ ਦੇ ਇੱਕ ਵੱਡੇ ਆਗੂ ਸੀਗੇ ਉੱਤਰ ਪ੍ਰਦੇਸ਼ 'ਚ, ਤੇ ਕਈ ਵਾਰ ਦੇ ਕੈਬਨਿਟ ਮਿਨਿਸਟਰ ਰਹੇ, ਲਗਾਤਾਰ 11 ਵਾਰ ਦੇ ਉਹ ਐਮਪੀ ਐਮਐਲਏ ਰਹੇ। ਤੇ ਉਹਨਾਂ ਨੂੰ ਜਦੋਂ ਬੀਜੇਪੀ ਸਰਕਾਰ ਹੁਕੂਮਤ 'ਚ ਆਈ, ਉਹਨਾਂ ਨੂੰ ਆਂਦੇ ਸਾਰੇ ਉਹਨਾਂ ਨੂੰ ਜੇਲ੍ਹ 'ਚ ਸਿੱਟ ਦਿੱਤਾ ਸੀਗਾ ਤੇ ਉਹਨਾਂ ਤੇ ਬੱਕਰੀ ਚੋਰੀ ਨਹੀਂ, ਬੱਕਰੀ ਡਕੈਤੀ ਦਾ ਆਰੋਪ ਲਾਇਆ ਤੇ ਹੋਰ 10-5 ਰੁਪਏ ਦੀ ਚੋਰੀ ਦਾ ਲਗਾਇਆ, ਕਿਤੇ ਇੱਟਾਂ ਚੋਰੀਆਂ ਦਾ ਆਰੋਪ ਲਾਇਆ ਉਹਨਾਂ ਤੇ ਬਹੁਤ ਬੁਰੇ ਤਰੀਕੇ ਨਾਲ ਉਹਨਾਂ ਤੇ ਮੁਕੱਦਮੇ ਦਰਜ ਕੀਤੇ। ਜਲੀਲ ਕਰਨ ਵਾਲੇ, ਮਤਲਬ ਖਾਲੀ ਜਿਹੜੇ ਮੁਕੱਦਮੇ ਨੇ ਉਹ ਐ ਨਹੀਂ ਕਿ ਕੋਈ ਸੱਚੀ ਹੋ ਸੀ, ਉਹ ਸਿਰਫ ਉਹਨਾਂ ਨੂੰ ਜਲੀਲ ਕਰਨ ਵਾਸਤੇ ਉਹਨਾਂ ਤੇ ਮੁਕੱਦਮੇ ਦਰਜ ਕੀਤੇ ਗਏ। 3 ਸਾਲ ਉਹ ਜੇਲ੍ਹ 'ਚ ਰਹੇ। ਹੁਣ 3 ਸਾਲ ਜੇਲ੍ਹ ਕੱਟਣ ਤੋਂ ਬਾਅਦ ਉਹ ਸੁਪਰੀਮ ਕੋਰਟ ਤੋਂ ਫਾਈਨਲੀ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਉਹ ਬਾਹਰ ਆਏ ਸੀਗੇ। ਬਾਹਰ ਆਉਣ ਤੋਂ ਬਾਅਦ ਉਹਨਾਂ ਦੇ ਅਸੀਂ ਇੰਟਰਵਿਊ ਵੀ ਲਗਾਤਾਰ ਦੇਖ ਰਹੇ ਹਾਂ। ਉਹ ਕਈ ਮੀਡੀਆ ਵਾਲਿਆਂ ਨਾਲ ਗੱਲ ਕਰਦੇ ਆਪਾਂ ਦੇਖਿਆ, ਜਿਵੇਂ ਉਹ ਲਗਾਤਾਰ ਇੱਕੋ ਗੱਲ ਕਹਿ ਰਹੇ ਨੇ ਕਿ ਮਤਲਬ ਇਹਨਾਂ ਨੇ ਮੇਰੇ ਤੇ ਝੂਠੇ ਮੁਕੱਦਮੇ ਦਰਜ ਕਰਕੇ ਮੇਰੀ ਜਿਹੜੀ ਮੈਂਬਰਸ਼ਿਪ ਸੀ ਉਹ ਖਾਰਿਜ ਕਰਾਤੀ। ਮੈਂ ਐਮਐਲਏ ਸੀਗਾ, ਉਹ ਖਾਰਿਜ ਕਰਾਤਾ। ਮੈਂ ਇੱਕ ਪ੍ਰੋਫੈਸਰ ਬੰਦਾ ਸੀਗਾ, ਮੇਰੇ ਤੇ ਬੱਕਰੀਆਂ ਡਕੈਤੀ ਕਿਸਮ ਦੇ ਜਿਹੜੇ ਆਰੋਪ ਲਾ ਕੇ ਮੈਨੂੰ ਜਲੀਲ ਕੀਤਾ ਗਿਆ ਹੈਗਾ ਤੇ ਇਹ ਉਹਨਾਂ ਵੱਲੋਂ ਕਿਹਾ ਗਿਆ। ਅਖਿਲੇਸ਼ ਯਾਦਵ ਜਿਹੜੇ ਸਮਾਜਵਾਦੀ ਪਾਰਟੀ ਦੇ ਆਗੂ ਨੇ, ਉਹ ਉਹਨਾਂ ਕੋਲ ਜਾ ਕੇ ਆਏ ਸੀਗੇ। 2 ਘੰਟੇ ਉਹਨਾਂ ਦੀ ਮੁਲਾਕਾਤ ਰਹੀ ਹੈ। ਮੈਂ ਦੱਸ ਦਿਆਂ ਕਿ ਜਿਹੜੇ ਅਖਿਲੇਸ਼ ਯਾਦਵ ਦੇ ਫਾਦਰ ਹੁੰਦੇ ਸੀ, ਮੁਲਾਇਮ ਸਿੰਘ ਯਾਦਵ, ਜਿਹੜੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਵੀ ਰਹੇ, ਉਹਨਾਂ ਦੇ ਬਹੁਤ ਪੱਕੇ ਆੜੀ ਸੀਗੇ ਆਜ਼ਮ ਖਾਨ। ਤੇ ਇਹ ਮੰਨਿਆ ਜਾਂਦਾ ਸੀਗਾ ਕਿ ਸਮਾਜਵਾਦੀ ਪਾਰਟੀ ਨੇ ਬੇਸਿਕਲੀ ਬੀਜੇਪੀ ਨੂੰ ਉੱਤਰ ਪ੍ਰਦੇਸ਼ ਤੋਂ ਆਜ਼ਮ ਖਾਨ ਪਲੱਸ ਮੁਲਾਇਮ ਸਿੰਘ ਯਾਦਵ, ਇਹ ਦੋਵਾਂ ਦੇ ਗੱਠਜੋੜ ਨੇ ਬੀਜੇਪੀ ਨੂੰ ਬਾਹਰ ਕੀਤਾ ਸੀਗਾ। ਤੇ ਇੱਕ ਵਨ ਆਫ ਦਾ ਫਾਊਂਡਰ ਆਫ ਸਮਾਜਵਾਦੀ ਪਾਰਟੀ ਇਨ ਉੱਤਰ ਪ੍ਰਦੇਸ਼ ਤੁਸੀਂ ਕਹਿ ਸਕਦੇ ਹੋ। ਤੇ ਉਹਨਾਂ ਨੂੰ ਇੰਨਾ ਜਲੀਲ ਬੀਜੇਪੀ ਨੇ ਕੀਤਾ ਹੈਗਾ। ਖੈਰ ਉਹ ਬਾਹਰ ਆ ਗਏ ਨੇ, ਕਾਫੀ ਬਜ਼ੁਰਗ ਹੋ ਰੱਖੇ ਨੇ ਤੇ ਇਸ ਬਜ਼ੁਰਗੀਅਤ ਦੇ ਵਿੱਚ ਵੀ ਉਹਨਾਂ ਨੂੰ ਇੰਨਾ ਤੰਗ ਕੀਤਾ ਗਿਆ ਹੈਗਾ। ਤੇ ਆਪ ਤੁਸੀਂ ਹਿਸਾਬ ਲਗਾਓ ਕਿ ਕਿੰਨੀ ਕਰੂਰ, ਮਤਲਬ ਆਪਾਂ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਕਿ ਟੌਪ 5 ਲੀਡਰਸ ਆਫ ਮੁਸਲਿਮ, ਉਹਨਾਂ ਚੋਂ ਇੱਕ ਤਾਂ ਹੈਗੇ ਆ, ਇੱਕ ਤਾਂ ਹੈਗੇ ਹੀ ਆ। ਮਤਲਬ ਮੁਸਲਮਾਨਾਂ ਦੇ ਸਭ ਇਲੈਕਟੋਰਲੀ ਤੁਸੀਂ ਦੇਖੋਗੇ ਤਾਂ ਬਹੁਤ ਵੱਡੇ ਆਗੂ ਆਜ਼ਮ ਖਾਨ ਹੈਗੇ ਆ। ਜੀ ਬਿਲਕੁਲ ਇਦਾਂ ਹੀ ਆਪਾਂ ਦੇਖਦੇ ਹਾਂ ਕਿ ਤੇ ਤਰਪਾਲ ਚੋਰੀ, ਸਾਈਕਲ ਚੋਰੀ, ਬਸ ਇਦਾਂ ਦੇ ਬੇਫਜ਼ੂਲ ਜਿਹੜੇ ਕੇਸ ਪਾ ਕੇ ਆਪਣੇ ਵਿਰੋਧੀਆਂ ਨੂੰ ਇਦਾਂ ਹੀ ਉਲਝਾ ਕੇ ਰੱਖਣ ਦੀ ਜਿਹੜੀ ਇਹ ਰਵਾਇਤ ਆ, ਇਹ ਨਵੀਂ ਨਹੀਂ ਚੱਲਦੀ ਆ। ਸੋ ਮੈਨੂੰ ਲੱਗਦਾ ਗਾਂਹ ਵੀ ਇਹ ਰੁਕਣ ਵਾਲੀ ਨਹੀਂ, ਕੋਈ ਆਪਾਂ ਉਮੀਦ ਲਾਈਏ। ਮੋਦੀ ਹੋਣਾ ਨੇ ਕਿਹਾ ਫੌਜ ਮੁੰਬਈ ਹਮਲਿਆਂ ਦਾ ਜਵਾਬ ਦੇਣਾ ਚਾਹੁੰਦੀ ਸੀ, ਕਾਂਗਰਸ ਨੇ ਵਿਦੇਸ਼ੀ ਦਬਾਅ ਹੇਠ ਇਸ ਨੂੰ ਰੋਕ ਦਿੱਤਾ, ਅੱਤਵਾਦੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। ਉਹ ਇੱਧਰ ਹੁਣ ਜਿਹੜੀ ਲੇਟੈਸਟ ਸੰਧੂਰ ਵਾਲੀ ਆਪਰੇਸ਼ਨ ਦੇ ਵਿੱਚ ਮੈਨੂੰ ਲੱਗਦਾ ਟਰੰਪ ਹੁਣਾਂ ਨੇ ਤਾਂ ਹੁਣ ਆਲਮੋਸਟ 100 ਵਾਰੀ ਕਹਿਤਾ ਹੁਣ ਵੀ ਲੜਾਈ ਮੈਂ ਰਕਵਾਈ ਹੈ। ਇਹ ਹੁਣ ਇਹ ਵਿਦੇਸ਼ੀ ਦਬਾਅ ਨਹੀਂ। ਦੇਖੋ, ਬੇਸਿਕਲੀ ਆਪਰੇਸ਼ਨ ਸੰਧੂਰ ਤੋਂ ਬਾਅਦ ਨਰਿੰਦਰ ਮੋਦੀ ਨੂੰ ਇੱਕ ਲਗਾਤਾਰ ਇੱਕ ਸੰਕਟ ਇਹ ਛਿੜਿਆ ਹੋਇਆ ਹੈਗਾ ਕਿ ਲੋਕ ਕਹਿ ਰਹੇ ਨੇ ਕਿ ਤੁਸੀਂ ਸੀਜ਼ ਫਾਇਰ ਕਿਉਂ ਕੀਤਾ। ਤੇ ਦੂਜਾ ਜਿਹੜੀ ਟਰੰਪ ਵਾਲੀ ਗੱਲ ਕਹੀ, ਉਸ ਤੋਂ ਬਾਅਦ ਵੀ ਇਹ ਨਿਕਲ ਕੇ ਸਾਹਮਣੇ ਆਇਆ ਕਿ ਤੁਸੀਂ ਦੂਜੇ ਮੁਲਕ ਦੇ, ਜਦੋਂ ਪਾਕਿਸਤਾਨ ਨਾਲ ਸਾਡੀ ਬਾਇਲੇਟਰਲ ਗੱਲਬਾਤ ਰਹੀ ਹੈ, ਅਸੀਂ ਦੋਵੇਂ ਮੁਲਕ ਚਾਹੇ ਲੜੀਏ, ਚਾਹੇ ਮਰੀਏ, ਚਾਹੇ ਜੀਏ, ਸਾਡੀ ਦੋਵਾਂ ਦੀ ਗੱਲਬਾਤਾਂ ਹੁੰਦੀਆਂ ਰਹੀਆਂ ਨੇ। ਅਸੀਂ ਤੀਜੇ ਦਾ ਕਿਸੇ ਦਾ ਕੋਈ ਦਬਾਅ ਹੀ ਨਹੀਂ ਲਿਆ। ਫਿਰ ਤੀਜੇ ਮੁਲਕ ਦੀ ਤੁਸੀਂ ਕਿਉਂ ਵਿਚੋਲਗੀ ਬਰਦਾਸ਼ਤ ਕੀਤੀ?
ਠੀਕ ਹੈ, ਸਵਾਲ ਸੀਗੇ, ਉਹਨਾਂ ਸਵਾਲਾਂ ਤੋਂ ਬਚਣ ਤੋਂ ਬਾਅਦ ਵਾਸਤੇ ਇਹ ਫਿਰ ਇਹ ਕੱਢ ਲਿਆ ਏ, ਨਵਾਂ ਤੋਪਖਾਨਾ ਕੱਢ ਲਿਆ ਏ ਕਿ ਦੇਖੋ ਅਸੀਂ ਤਾਂ ਮੂੰਹ ਤੋੜ ਜਵਾਬ ਦਿਆ ਪਾਕਿਸਤਾਨ ਨੂੰ। ਜਦੋਂ ਮੁੰਬਈ ਦੇ ਵਿੱਚ ਆਤੰਕੀ ਹਮਲਾ ਹੋਇਆ ਸੀਗਾ, ਅੱਤਵਾਦੀਆਂ ਨੇ ਹਮਲਾ ਕੀਤਾ ਸੀਗਾ, ਉਦੋਂ ਕਾਂਗਰਸ, ਇੰਡੀਅਨ ਆਰਮੀ ਉਹਨੂੰ ਰਿਸਪੌਂਡ ਕਰਨਾ ਚਾਹੁੰਦੀ ਸੀ, ਪਰ ਕਾਂਗਰਸ ਨੇ ਨਹੀਂ ਕਰਨ ਦਿੱਤਾ। ਤਾਂ ਮਤਲਬ ਆਪਣੀ ਫੇਸ ਸੇਵਿੰਗ ਕਰਨ ਵਾਸਤੇ ਹੁਣ ਇਹ ਪਿੱਛੇ ਦੀਆਂ ਚੀਜ਼ਾਂ ਨੂੰ ਲੈ ਕੇ ਆ ਰਹੇ ਨੇ। ਬੇਸਿਕਲੀ ਸਰਦਾਰ ਮਨਮੋਹਨ ਸਿੰਘ ਹੋਣਾ ਦਾ ਜਿਹੜਾ ਇੱਕ ਬਿਆਨ ਸੀਗਾ, ਉਹਨੂੰ ਲੈ ਕੇ ਇਹ ਘੁਮਾ ਰਹੇ ਨੇ। ਉਹਨਾਂ ਨੇ ਬਹੁਤ, ਕਿਉਂਕਿ ਆਪਾਂ ਨੂੰ ਪਤਾ ਕਿ ਪਾਰਟੀਸ਼ਨ ਤੋਂ ਬਾਅਦ ਜਦੋਂ ਪਾਰਟੀਸ਼ਨ ਹੋਇਆ ਉਦੋਂ ਪਾਕਿਸਤਾਨ ਤੋਂ ਭਾਰਤ ਆਏ ਸੀਗੇ। ਇਸ ਕਰਕੇ ਉਹ ਦੋਵੇਂ ਮੁਲਕਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਸੀ ਤੇ ਉਹ ਚਾਹੁੰਦੇ ਸੀਗੇ ਕਿ ਦੋਵੇਂ ਮੁਲਕਾਂ 'ਚ ਸ਼ਾਂਤੀ ਬਣੀ ਰਵੇ, ਪੀਸ ਬਣੀ ਰਵੇ, ਤੇ ਉਸ ਦੀ ਕੋਸ਼ਿਸ਼ ਵੀ ਕਰਦੇ ਰਹੇ। ਪਰ ਖੈਰ, ਇਹ ਤਾਂ ਮਤਲਬ ਉਹਨਾਂ ਦੇ ਬਿਆਨਾਂ ਨੂੰ ਹੀ ਕਮਾਈ ਜਾ ਰਹੇ ਨੇ। ਇਹਨਾਂ ਨੂੰ ਕੀ ਪਤਾ ਕਿ ਭਾਈਚਾਰੇ ਦਾ ਕੀ ਮੋਲ ਹੁੰਦਾ ਗਾ। ਜਿਹੜੇ ਬਾਰਡਰ ਸਟੇਟ ਨੇ ਉਹ ਕਿੰਨਾ ਜਰਦੇ ਨੇ ਇਹਨਾਂ ਦੀ ਬੇਫੁਜ਼ਲੀ ਜੰਗਾਂ ਦਾ, ਕਿੰਨਾ ਨੁਕਸਾਨ ਹੁੰਦਾ ਗਾ, ਕਿੰਨਾ ਹਰਜਾਨਾ ਹੁੰਦਾ ਗਾ। ਪੰਜਾਬ ਜੇ ਜੰਗਾਂ ਲੜਦੀਆਂ ਨੇ ਤੇ ਫਿਰ ਆਪਣੇ ਉੱਥੇ ਗੁਜਰਾਤ ਜਾ ਕੇ ਲੜੋ। ਇੱਥੇ ਪੰਜਾਬ ਜਾਂ ਕਸ਼ਮੀਰ ਨੂੰ ਕਿਉਂ ਜੰਗ ਦਾ ਮੈਦਾਨ ਬਣਾ ਰੱਖਿਆ ਹੁੰਦਾ। ਇਹ ਗੱਲਾਂ ਨੇ। ਬਾਕੀ ਤਾਂ ਠੀਕ ਹੈ, ਹੁਣ ਆਪਣੀ ਫੇਸ ਸੇਵਿੰਗ ਵਾਸਤੇ ਗੜੇ ਮਰਦੇ ਖੜ ਰਹੇ ਨੇ। ਬਣਨਾ ਕੁਛ ਨਹੀਂ ਇਹਨਾਂ ਦਾ। ਲੋਕਾਂ 'ਚ ਤਾਂ ਇਹ ਬੈਠਿਆ ਹੋਇਆ ਕਿ ਇਹਨਾਂ ਨੇ ਸਰੈਂਡਰ ਕਿਉਂ ਕੀਤਾ ਜਾਂ ਫਿਰ ਸੀਜ਼ ਫਾਇਰ ਕਿਉਂ ਕੀਤਾ। ਇਹ ਲਗਾਤਾਰ ਮਾਮਲਾ ਚੱਲਦਾ ਹੀ ਹੈ। ਵਿਪਕਸ਼ ਵੀ ਇਹਨਾਂ ਨੂੰ ਅੱਜ ਕੱਲ੍ਹ ਸਰੈਂਡਰ ਮੋਦੀ ਕਹਿੰਦਾ, ਨਰਿੰਦਰ ਮੋਦੀ ਨਹੀਂ ਕਹਿੰਦਾ, ਸਰੈਂਡਰ ਮੋਦੀ ਕਹਿੰਦਾ ਵਾ। ਉੱਥੋਂ ਫਿਰ ਇਹ ਖਿਜੇ ਹੋਏ ਨੇ, ਉਸ ਖਿੱਚ 'ਚ ਇਹ ਸਾਰਾ ਕੁਝ ਬੋਲ ਰਹੇ ਨੇ। ਮੈਂ ਅੱਜ ਦੇਖ ਰਿਹਾ ਸੀਗਾ, ਈਵਨ ਇੱਥੋਂ ਤੱਕ ਬੋਲ ਕੇ ਕਿ ਅੱਜ ਦੇ ਟਾਈਮ ਅਸੀਂ ਡੇਟਾ ਇੰਨਾ ਸਸਤਾ ਕਰਤਾ ਕਿ ਇੱਕ ਚਾਹ ਦੇ ਕੱਪ ਤੋਂ ਵੀ ਸਸਤਾ ਹੈਗਾ ਅੱਜ ਦੇ ਟਾਈਮ 1 GB। ਇਹ ਤੁਸੀਂ ਥੋੜੀ ਨਾ ਕਿਤੋਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ, 5G ਟੈਕਨੋਲੋਜੀ ਆਈ ਹੈ, ਉਸ ਕਰਕੇ ਹੋਇਆ। ਪਰ ਖੈਰ, ਇਹਨਾਂ ਨੇ ਮਤਲਬ ਸੌਖੇ ਨੰਬਰ ਕੁੱਟਣ ਦੇ ਰਾਹ ਇਹਨਾਂ ਨੇ ਲੱਭਣੇ ਹੁੰਦੇ, ਉਹੀ ਲੱਭੇ ਹੋਏ ਨੇ ਕਿ ਇਸ ਮੁਲਕ ਦੀ ਗਰੀਬ ਜਨਤਾ ਨੂੰ ਇਸੇ ਕਿਸਮ ਦੇ ਰਟੋਰੇ 'ਚ ਫਸਾਏ ਰੱਖੋ। ਜੁਮਲਿਆਂ 'ਚ ਫਸਾਏ ਰੱਖੋ। ਜੁਮਲਿਆਂ 'ਚ ਜਿਹੜਾ ਫਸਾਈ ਰੱਖੋ। ਮਨਦੀਪ ਜੀ, ਕਿਤੇ ਇਦਾਂ ਤਾਂ ਨਹੀਂ ਲੱਗਦਾ ਵੀ ਆਪਣੀ ਇਹ ਸਰੈਂਡਰ ਮੋਦੀ ਦੀ ਛਵੀ ਨੂੰ ਦੁਬਾਰਾ ਤੋੜਨ ਲਈ ਜਿੱਦਾਂ ਇਹ ਗੜੇ ਮੁੱਦੇ ਚੱਕ ਰਹੇ ਆ, ਇਹ ਪਾਕਿਸਤਾਨ ਨਾਲ ਫਿਰ ਪੰਗਾ ਲੈ ਸਕਦੇ ਆ? ਕਿਉਂਕਿ ਪਾਕਿਸਤਾਨ ਦੀ ਹੁਣ ਨਹੀਂ ਨਾ ਦੇਖੋ, ਪਤਾ ਨਹੀਂ ਇਹ ਗੱਲ ਮੈਂ ਕਿਵੇਂ ਕਹਾਂ। ਜਿਵੇਂ ਨਾ ਇੱਧਰ ਇੰਡੀਆ ਦੇ ਵਿੱਚ ਬਥੇਰੇ ਬੰਦਿਆਂ ਨੂੰ, ਖਾਸ ਕਰ ਦਿੱਲੀ ਤੇ ਹਿੰਦੀ ਬੈਲਟ ਵਾਲਿਆਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਤਾਂ ਇੱਧਰੋਂ ਸਵੇਰੇ ਚੱਲਾਂਗੇ ਦਿੱਲੀ ਤੋਂ ਤੇ ਸ਼ਾਮ ਨੂੰ ਅਸੀਂ ਲਾਹੌਰ ਪਹੁੰਚ ਜਾਵਾਂਗੇ। ਉੱਧਰ ਤਾਂ ਕੋਈ ਵਸਦਾ ਹੀ ਨਹੀਂ, ਅਸੀਂ ਤਾਂ ਕੁੱਟ ਦਿਆਂਗੇ, ਕਰ ਦਿਆਂਗੇ, ਉਹ ਕਰ ਦਿਆਂਗੇ। ਜਦੋਂ ਇਹਨਾਂ ਨੇ ਪੰਗਾ ਲਿਆ, ਉਦੋਂ ਇਹਨਾਂ ਕੋਲ ਸਭ ਤੋਂ ਘੈਂਟ ਕੀ ਸੀਗਾ? ਰਫਾਇਲ ਅਗਲਿਆਂ ਨੇ ਡੇਗਦਾ ਤਾਂ ਉਹਦੇ ਨਾਲ ਇਹਨਾਂ ਦੇ ਹੌਸਲੇ ਵੀ ਡਿੱਗੇ ਨੇ। ਠੀਕ ਹੈ, ਤੇ ਉਹ ਉਧਰਲੇ ਬੰਦਿਆਂ ਨੂੰ ਤਾਂ ਇਹ ਬੰਦੇ ਹੀ ਨਹੀਂ ਮੰਨਦੇ ਸੀਗੇ। ਇਹ ਵੀ ਇੱਕ ਗਲਤ ਗੱਲ ਹੈ ਨਾ। ਉਹ ਜਿਹੜਾ ਮੁਲਕ ਹੈ ਉਹ ਮਿਲਟਰੀ ਮੁਲਕ ਹੈ, ਉੱਥੇ ਮਤਲਬ ਉੱਥੇ ਵੀ ਬੰਦੇ ਰਹਿੰਦੇ ਨੇ। ਤੁਸੀਂ ਇਹ ਥੋੜੀ ਨਾ ਕਿ ਸਿਰਫ ਤੁਸੀਂ ਮਤਲਬ ਸੂਰਵੀਰ ਜੰਮੇ ਹੋ ਆਪਣੇ ਘਰ 'ਚ। ਅਗਲੇ ਵੀ ਤਿਆਰ ਨੇ, ਤੇ ਉਹ ਅਗਲਿਆਂ ਨੇ ਦਿਖਾਤਾ ਤੁਹਾਨੂੰ। ਤੁਸੀਂ ਬਿਨਾਂ ਤਿਆਰੀ ਤੋਂ ਜਾਓਗੇ ਤਾਂ ਤੁਹਾਡਾ ਕੀ ਅਸਰ ਕਰਨਗੇ। ਇਸ ਕਰਕੇ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਦੁਬਾਰੇ ਪੰਗਾ ਲੈਣਗੇ। ਇਹਨਾਂ ਨੂੰ ਇੱਕ ਵਾਰ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਵਹਿਮ ਸੀਗਾ ਨਾ ਕਿ ਅਸੀਂ ਤਾਂ POK ਲੈ ਲਾਂਗੇ, ਸ਼ਾਮੀ ਲਾਹੌਰ ਹੋਵਾਂਗੇ, ਇਹਨਾਂ ਨੂੰ ਘੁਟਨਿਆਂ ਥੱਲੇ ਦਬਾ ਦਿਆਂਗੇ, ਉਹ ਮਤਲਬ ਇਹਨਾਂ ਦਾ ਵਹਿਮ ਨਿਕਲ ਗਿਆ। ਮੈਨੂੰ ਲੱਗਦਾ ਗਾ ਕਿ ਆਪਾਂ ਨੂੰ ਕਿਉਂ ਆਪਣੇ ਪੜੋਸੀਆਂ ਨਾਲ ਲੜਾਈ ਕਰਨੀ ਚਾਹੀਦੀ? ਬਿਲਕੁਲ ਨਹੀਂ ਕਰਨੀ ਚਾਹੀਦੀ। ਸਾਰੇ ਜਿਹੜੇ ਪੜੋਸੀ ਨੇ ਉਹ ਸੁਖੀ ਸਾਂਝ ਨਾਲ ਵਸਣ। ਅਸੀਂ ਤਾਂ ਮਤਲਬ ਮੈਂ ਤਾਂ ਇਹ ਅਰਦਾਸ ਕਰਦਾ ਹੁੰਦਾ ਕਿ ਚਾਹੇ ਨੇਪਾਲ ਹੋਵੇ, ਭੂਟਾਨ ਹੋਵੇ, ਬੰਗਲਾਦੇਸ਼ ਹੋਵੇ, ਪਾਕਿਸਤਾਨ ਹੋਵੇ, ਸ੍ਰੀਲੰਕਾ ਹੋਵੇ, ਜਿੰਨੇ ਸਾਡੇ ਪੜੋਸੀ ਨੇ, ਵਧੀਆ ਇਹਨਾਂ ਨਾਲ ਆਪਣੇ ਰਿਲੇਸ਼ਨ ਹੋਣ, ਮਿਲੋ ਵਰਤੋਂ ਹੋਵੇ। ਮਤਲਬ ਇੱਕ ਟਾਈਮ ਤਾਂ ਜਿਹੜੇ ਫਰੀਡਮ ਫਾਈਟਰ ਸੀਗੇ ਆਪਣੇ, ਉਹਨਾਂ ਦਾ ਇਹ ਸੁਪਨਾ ਹੁੰਦਾ ਸੀਗਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੋਈ ਵੀ ਬਾਰਡਰ ਨਾ ਹੋਵੇ, ਕੋਈ ਤਾਰਬੰਦੀ ਨਾ ਹੋਵੇ, ਬਿਨਾਂ ਵੀਜ਼ੇ ਤੋਂ ਇੱਧਰ ਉੱਧਰ ਜਾਈਏ। ਹੁਣ ਜੇ ਮੰਨ ਲਓ ਪਿਆਰ ਪ੍ਰੀਤ ਹੁੰਦੀ, ਇਹ ਬਾਰਡਰ ਨਾ ਹੁੰਦਾ, ਇਹ ਤਾਰਾਂ ਨਾ ਹੁੰਦੀਆਂ, ਤਾਂ ਅੰਮ੍ਰਿਤਸਰ ਵਾਲੇ ਸਵੇਰ ਨੂੰ ਨਿਕਲਦੇ ਲਾਹੌਰ ਤੇ ਆਪਣੀ ਸ਼ਾਪਿੰਗ ਕਰਕੇ ਵਾਪਸ ਆ ਜਾਂਦੇ। ਜਾਂ ਫਿਰ ਲਾਹੌਰ ਵਾਲੇ ਇੱਧਰ ਅੰਮ੍ਰਿਤਸਰ ਜਲੰਧਰ ਤੱਕ ਗੇੜਾ ਮਾਰ ਜਾਂਦੇ। ਪਰ ਖੈਰ, ਇਹ ਸਮੇਂ ਦੀਆਂ ਗੱਲਾਂ ਨੇ। ਇਹ ਨਫ਼ਰਤਾਂ ਦੇ ਬਾਜ਼ਾਰ ਨੇ ਇਹਨਾਂ ਮਤਲਬ ਅੱਜ ਇੱਥੋਂ ਤੱਕ ਪਹੁੰਚਾਤਾ ਕਿ ਇੱਕ ਪੰਜਾਬ ਅੱਜ 2 ਹਿੱਸਿਆਂ 'ਚ ਹੈਗਾ। ਤੇ ਖੈਰ ਜੀ ਚਲੋ, ਪੰਜਾਬੀਆਂ ਦੇ ਮਨਾਂ ਦੇ ਵਿੱਚ ਤਾਂ ਇਕੱਠੇ ਰਹਿਣ ਦੀ ਜਿਹੜੀ ਤਾਂਘ ਆ, ਉਹ ਪੂਰੇ ਪੰਜਾਬ ਨੂੰ ਦੇਖਣ ਦੀ ਤਾਂਘ ਹਮੇਸ਼ਾ ਹੀ ਜਿਹੜੀ ਜਗਦੀ ਰਹਿਣੀ ਆ।
ਅਗਲੀ ਮਨਦੀਪ ਜੀ ਗੱਲ ਕਰਦੇ ਹਾਂ, ਮਮਤਾ ਬੈਨਰਜੀ ਨੇ ਕਿਹਾ ਆ ਵੀ ਅਮਿਤ ਸ਼ਾਹ ਨੂੰ ਲੈ ਕੇ, ਕਹਿੰਦਾ ਵੀ ਸ਼ਾਹ ਇੱਕ ਦਿਨ ਮੋਦੀ ਦਾ ਮੀਰ ਜਾਫਰ ਬਣ ਜਾਵੇਗਾ। ਉਹ ਇੱਕ ਕਾਰਜਕਾਰੀ ਪ੍ਰਧਾਨ ਮੰਤਰੀ ਵਾਂਗ ਵਿਵਹਾਰ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨੂੰ ਉਸ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਦੇਖੋ ਖੈਰ ਇਹ ਆਪੋਜੀਸ਼ਨ ਪਾਰਟੀਆਂ ਵਾਲੇ ਵੀ ਮਜ਼ੇ ਲੈਂਦੇ ਰਹਿੰਦੇ ਨੇ, ਇਹਨੂੰ ਤੁਸੀਂ ਕਿਵੇਂ, ਇਹਨੂੰ ਮੈਂ ਸੀਰੀਅਸ ਤਾਂ ਨਹੀਂ ਲਵਾਂਗਾ ਉਦਾਂ, ਮਤਲਬ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਗੁਜਰਾਤ ਤੋਂ ਇਹ ਜੋੜੀ ਕਾਫੀ ਮਸ਼ਹੂਰ ਹੈ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ। ਅਮਿਤ ਸ਼ਾਹ ਨਰਿੰਦਰ ਮੋਦੀ ਤੋਂ ਬਾਹਰ ਨਹੀਂ ਹੈਗਾ, ਬਲਕਿ ਅਮਿਤ ਸ਼ਾਹ ਬੇਸਿਕਲੀ ਨਰਿੰਦਰ ਮੋਦੀ ਬੇਸਿਕਲੀ ਇੱਕ ਮਾਸ ਲੀਡਰ ਦੇ ਤੌਰ ਤੇ ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ ਹੈਗਾ, ਤੇ ਉਹਦੇ ਪਿੱਛੇ ਜਿਹੜਾ ਆਰਗੇਨਾਈਜ਼ਰ ਹੈ ਉਹ ਅਮਿਤ ਸ਼ਾਹ ਹੈ। ਆਰਗੇਨਾਈਜ਼ਰ ਦਾ ਕੰਮ ਹੁੰਦਾ ਵਾ ਸਾਰਾ ਕੰਮ ਆਰਗੇਨਾਈਜ਼ ਕਰਨਾ, ਡਿਊਟੀਆਂ ਲਾਣੀਆਂ, ਕੰਮ ਕਰਨੇ ਸਾਰੇ, ਉਹ ਉਸ ਭੂਮਿਕਾ ਚ ਅਮਿਤ ਸ਼ਾਹ ਹੈਗਾ। ਨਰਿੰਦਰ ਮੋਦੀ ਥੋੜੀ ਨਾ ਮਤਲਬ ਆਰਗੇਨਾਈਜ਼ ਕਰਦਾਗਾ। ਤਾਂ ਇਹ ਤਾਂ ਮਤਲਬ ਟੀਮ ਹੈ। ਖੈਰ ਮਤਲਬ ਇੰਡੀਆ ਅਲਾਈਅੰਸ ਤੇ ਤੰਜ ਕੱਸਦੇ ਰਹਿੰਦੇ ਨੇ ਨਰਿੰਦਰ ਮੋਦੀ ਅਮਿਤ ਸ਼ਾਹ, ਉਸੇ ਦੇ ਰਿਸਪੌਂਸ ਚ ਇਹਨਾਂ ਨੇ ਇਹ ਕਿਹਾਗਾ। ਹਾਲਾਂਕਿ ਅਸਲ ਮੁੱਦਾ ਜਿਹੜਾ ਬਣਿਆ ਹੋਇਆਗਾ ਅੱਜ ਦੇ ਟਾਈਮ ਬੀਜੇਪੀ ਚ, ਉਹ ਇਹ ਬਣਿਆ ਹੋਇਆਗਾ ਕਿ ਆਰਐਸਐਸ ਨਾਲ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਗੱਲਬਾਤ, ਮਤਲਬ ਉਸ ਹਿਸਾਬ ਨਾਲ ਜਿਵੇਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਚਾਹੁੰਦੇ ਸੀਗੇ ਕਿ ਬੀਜੇਪੀ ਦਾ ਜਿਹੜਾ ਅਗਲਾ ਪ੍ਰਧਾਨ ਹੈ ਉਹ ਵੀ ਅਸੀਂ ਲਾਈਏ, ਪਰ ਆਰਐਸਐਸ ਕਹਿ ਰਹੀ ਹੈ ਕਿ ਅਸੀਂ ਇਸ ਵਾਰ ਕੋਈ ਕਿਸੇ ਹੋਰ ਬੰਦੇ ਨੂੰ ਲਾਵਾਂਗੇ, ਤੁਹਾਡੀ ਚੁਆਇਸ ਅਸੀਂ ਨਹੀਂ ਚੱਲਣ ਦੇਵਾਂਗੇ। ਇਸ ਕਰਕੇ ਉਹ ਤਾਂ ਇੱਕ ਮਤਲਬ ਖਿੱਚੋ ਚੱਲੀ ਹੋਈ ਹੈ, ਖਿਸਤਾਨ ਚੱਲੀ ਹੋਈ ਹੈ। ਬਾਕੀ ਤਾਂ ਮਤਲਬ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਰ ਇਸ ਕਿਸਮ ਦਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਵਿਚਕਾਰ ਕੋਈ ਅੰਤਰ ਹੈ। ਦੋਵੇਂ ਇੱਕੋ ਥਾਲੀ ਦੇ ਚੱਟੇ ਬੱਟੇ ਨੇ, ਇੱਕ ਮਾਸ ਫੇਸ ਹੈ ਤੇ ਦੂਜਾ ਪਿੱਛੇ ਆਰਗੇਨਾਈਜ਼ਰ ਹੈ। ਜੀ ਜੀ ਜੀ। ਕੱਲ ਆਪਾਂ ਖਬਰ ਕੀਤੀ ਸੀ, ਹਰਿਆਣੇ ਦੇ ਜਿਹੜੇ ਆਈਪੀਐਸ ਅਫਸਰ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਖੁਦਕੁਸ਼ੀ ਕੀਤੀ ਆ, ਆਈਏਐਸ ਕਿਸੇ ਬਾਹਰਲੇ ਮੁਲਕ ਨੂੰ ਗਏ ਹੋਏ ਸੀ, ਕਹਿੰਦੇ ਪਤਨੀ ਨੇ ਪੋਸਟਮਾਰਟਮ ਨਹੀਂ ਕਰਵਾਇਆ। ਸੀਨੀਅਰ ਅਧਿਕਾਰੀਆਂ ਨੇ ਸੁਸਾਈਡ ਨੋਟ ਤੇ ਸਪਸ਼ਟੀਕਰਨ ਦਿੱਤਾ ਵੀ ਮੈਨੂੰ ਕਿਸੇ ਵੀ ਚੀਜ਼ ਬਾਰੇ ਪਤਾ ਨਹੀਂ। ਪਤਨੀ ਨੇ ਕਿਹਾ ਮੈਂ ਕਾਰਵਾਈ ਕਰਾਂਗੀ। ਦੇਖੋ ਜਿਹੜੇ ਆਈਪੀਐਸ ਸੀਗੇ ਵਾਈ ਪੂਰਨ ਕੁਮਾਰ, ਖਾਸੇ ਸੀਨੀਅਰ ਅਧਿਕਾਰੀ ਸੀਗੇ ਹਰਿਆਣੇ ਦੇ, ਤੇ ਉਹਨਾਂ ਨੇ ਸੁਸਾਈਡ ਕੀਤਾ ਸੀ ਕੱਲ, ਤੇ ਉਹਨਾਂ ਦਾ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਜਿਹਦੇ ਚ ਡੀਜੀਪੀ ਰੈਂਕ ਤੱਕ ਦੇ ਬੰਦਿਆਂ ਦੇ ਉਹਨਾਂ ਨੇ ਨਾਂ ਲਿਖੇ ਹੋਏ ਨੇ। ਉਹਨਾਂ ਨੇ ਇੱਕ ਐਸਐਸਪੀ ਦਾ ਨਾਂ ਲਿਖਿਆ ਹੋਇਆਗਾ, ਤੇ ਉਹਦੇ ਚ ਲਿਖਿਆ ਹੋਇਆਗਾ ਕਿ ਕਿਵੇਂ ਇਹ ਜਿਹੜੇ ਬੰਦੇ ਸੀਗੇ ਮੇਰੇ ਖਿਲਾਫ ਸਾਜ਼ਿਸ਼ਾਂ ਕਰਦੇ ਸੀ, ਮੇਰੇ ਨਾਲ ਜਾਤੀਵਾਦ ਵੀ ਕਰਦੇ ਸੀਗੇ। ਹੁਣ ਦੇਖੋ ਇੱਕ ਆਈਪੀਐਸ ਜਿਹੜਾ ਇੰਨਾ ਪੜ੍ਹਿਆ ਲਿਖਿਆ ਆਈਪੀਐਸ ਬਣਿਆ, ਇਸ ਇੰਡੀਆ ਦੇ ਵਿੱਚ ਟੌਪ ਮੋਸਟ ਪੋਸਟਿੰਗ ਵੀ ਉਹਨੇ ਹਾਸਲ ਕੀਤੀ, ਪਰ ਫਿਰ ਵੀ ਉਹ ਜਾਤੀਵਾਦ ਤੋਂ ਅਛੂਤਾ ਨਹੀਂ ਰਹਿ ਸਕਿਆ। ਜਾਤੀਵਾਦ ਤੋਂ ਤਾਂ ਅਛੂਤਾ ਜਿਹੜਾ ਆਪਣੇ ਚੀਫ ਜਸਟਿਸ ਆਫ ਇੰਡੀਆ ਉਹ ਹੀ ਨਹੀਂ ਰਹੇ, ਇਹ ਇਹਨਾਂ ਨੇ ਕਿੱਥੇ ਰਹਿਣਾ ਸੀਗਾ। ਬਿਲਕੁਲ। ਤੇ ਇਹ ਜਾਤੀਵਾਦ ਦਾ ਸ਼ਿਕਾਰ ਹੋਏ, ਤੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਰਿਸ਼ਵਤਾਂ ਚ ਰਿਸ਼ਵਤ ਕੇਸਾਂ ਚ ਫਸਾਉਣ ਦੀ ਕੋਸ਼ਿਸ਼ ਹੋਏ ਨੇ ਸੀਨੀਅਰ ਅਧਿਕਾਰੀ ਨੂੰ, ਉਹ ਵੀ ਕਿਸ ਚੀਜ਼ ਦੇ, ਦਾਰੂ ਦੇ ਠੇਕੇਦਾਰਾਂ ਤੋਂ ਰੰਗਦਾਰੀ ਵਾਲੇ ਕੇਸਾਂ ਚ, ਜਿਨ੍ਹਾਂ ਨੂੰ ਮਤਲਬ ਬਹੁਤ ਛੋਟੇ ਲੈਵਲ ਦੇ ਅੱਜ ਕੱਲ ਦਾਰੂ ਵਾਲੇ ਠੇਕੇਦਾਰਾਂ ਤੋਂ ਤਾਂ ਜਿਹੜੇ ਰੰਗਦਾਰੀ ਹੈਗਾ ਉਹ ਐਸਐਚਓ ਲੈਵਲ ਤੱਕ ਹੀ ਚੱਲਦੀ ਹੈ, ਡੀਐਸਪੀ ਲੈਵਲ ਤੇ ਵੀ ਨਹੀਂ ਲੈਂਦੇ। ਠੀਕ ਹੈ, ਉਸ ਕਿਸਮ ਦੇ ਕੇਸਾਂ ਚ ਇੰਨੇ ਸੀਨੀਅਰ ਅਧਿਕਾਰੀ ਨੂੰ ਫਸਾਉਣ ਦੀ ਕੋਸ਼ਿਸ਼। ਦੂਜਾ ਉਹਨਾਂ ਦੇ ਮਾਨਸਿਕ ਤਣਾਅ, ਉਹਨਾਂ ਦੀ ਏਸੀਆਰ ਖਰਾਬ ਕਰਨ ਦੀ ਗੱਲ, ਉਹਨਾਂ ਨੂੰ ਮਤਲਬ ਈਵਨ ਉਹਨਾਂ ਨੂੰ ਸਰਕਾਰੀ ਘਰ ਤੱਕ ਨਹੀਂ ਲੈਣ ਦਿੱਤਾ ਗਿਆ, ਉਹ ਉੱਥੇ ਤੱਕ ਉਹਨਾਂ ਨੂੰ ਜਾ ਕੇ ਪਰੇਸ਼ਾਨ ਕੀਤਾ ਗਿਆ ਹੈਗਾ। ਤੇ ਉਹ ਆਖਰ ਚ ਜਿੰਨਾ ਉਹਨਾਂ ਨੂੰ ਪ੍ਰਤਾੜਿਤ ਕੀਤਾ ਗਿਆ, ਜਿੰਨਾ ਉਹਨਾਂ ਨਾਲ ਜਾਤੀਵਾਦ ਹੋਇਆ, ਉਹ ਫਿਰ ਵਿਚਾਰੇ ਉਹਨਾਂ ਨੇ ਕੱਲ ਸੁਸਾਈਡ ਕਰ ਲਿਆ। ਉਹਨਾਂ ਦੀ ਪਤਨੀ ਪਹੁੰਚ ਗਏ ਸੀ ਕਿ ਉਹ ਜਾਪਾਨ ਗਏ ਹੋਏ ਸੀ, ਉਹਨਾਂ ਦੀ ਪਤਨੀ ਵੀ ਆਈਏਐਸ ਅਧਿਕਾਰੀ ਨੇ ਹਰਿਆਣੇ ਚ, ਤੇ ਉਹ ਮੁੱਖ ਮੰਤਰੀ ਨਾਲ ਜਾਪਾਨ ਗਏ ਹੋਏ ਸੀ, ਅੱਜ ਪਹੁੰਚ ਗਏ ਸੀਗੇ। ਤੇ ਜਿਹੜੇ ਅਧਿਕਾਰੀ ਸੀਗੇ ਉਹ ਧੱਕੇ ਨਾਲ ਉਹਨਾਂ ਦਾ ਪੋਸਟਮਾਰਟਮ ਕਰਨਾ ਚਾਹੁੰਦੇ ਸੀ, ਉਹਨਾਂ ਦੀ ਪਤਨੀ ਅੜ ਗਏ। ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਐਫਆਈਆਰ ਕਰਾਵਾਂਗੀ ਤੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਜਿਹੜੇ ਮੇਰੇ ਪਤੀ ਦੇ ਮੌਤ ਦਾ ਕਾਰਨ ਬਣੇ ਨੇ। ਜਿਹੜੇ ਆਈਐਸ ਅਮਨੀਤ ਕੌਰ ਨੇ, ਇਹਨਾਂ ਨੇ 2-2 का ਜਵਾਬ ਦਿੱਤਾ ਹੈਗਾ। ਤੇ ਅੱਜ ਜਿਹੜੇ ਚੀਫ ਸੈਕਟਰੀ ਸੀਗੇ ਹਰਿਆਣੇ ਦੇ ਅਨੁਰਾਗ ਰਸਤੋਗੀ, ਉਹ ਵੀ ਪਹੁੰਚੇ ਸੀਗੇ। ਤੇ ਅੱਜ ਹਿਲਜੁਲ ਤਾਂ ਖਾਸੀ ਰਹੀ ਹੈ। ਕੋਸ਼ਿਸ਼ ਹੈ, ਸਾਰੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਕੇਸ ਨੂੰ ਦਬਾ ਦਿੱਤਾ ਜਾਵੇ, ਪਰ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਇਸ ਟਾਈਮ ਅੜੀ ਹੋਈ ਹੈ, ਤੇ ਉਹ ਲਗਾਤਾਰ ਕਹਿ ਰਹੀ ਹੈ ਕਿ ਜਦੋਂ ਤੱਕ ਕਾਰਵਾਈ ਨਹੀਂ ਹੋ ਜਾਂਦੀ ਮੈਂ ਪੋਸਟਮਾਰਟਮ ਨਹੀਂ ਕਰਾਵਾਂ। ਜੀ ਜੀ। ਉਦੋਂ ਵੈਸੇ 8 ਪੇਜ ਦਾ ਸੁਸਾਈਡ ਨੋਟ ਆ, 8 ਪੇਜ ਦਾ, ਤੇ ਉਹਨਾਂ ਨੇ ਸਾਰੀ ਆਪ ਬੀਤੀ ਆਪਣੀ ਲਿਖੀ ਆ ਉਹਦੇ ਵਿੱਚ। ਤੇ ਤੁਹਾਨੂੰ ਲੱਗਦਾ ਉਦਾਂ ਵੈਸੇ ਕੋਈ ਉਹਨਾਂ ਅਧਿਕਾਰੀਆਂ ਦੇ ਜਿਨ੍ਹਾਂ ਦੇ ਨਾਮ ਆ ਵੀ ਕੁਛ ਉਹਨਾਂ ਦੇ ਉੱਤੇ ਗਾਜ ਡਿੱਗ ਸਕਦੀ ਹੈ, ਜਾਂ ਇਹ ਖੁਰਦ-ਬੁਰਦ ਹੀ ਹੋਊਗੀ ਗੱਲ?
ਨਹੀਂ ਉਹ ਹੁੰਦਾ ਨਹੀਂ ਮੈਨੂੰ, ਮਤਲਬ ਆਪਾਂ ਕਈ ਵਾਰ ਕਈ ਸਾਰੇ ਮਾਮਲਿਆਂ 'ਚ ਦੇਖ ਚੁੱਕੇ ਹਾਂ। ਇਹ ਤਾਂ ਜਿਹੜੇ ਕਰਪਟ ਅਧਿਕਾਰੀ ਨੇ ਉਹ ਉਹਨਾਂ ਦੀ ਲੰਬੀ ਤੇ ਵੱਡੀ ਸੈਟਿੰਗ ਹੁੰਦੀ ਹੈ ਤੇ ਉਹ ਫਿਰ ਹੂੰ ਆਖਰ 'ਚ ਆਪਣੇ ਆਪ ਨੂੰ ਸਰਵਾਈਵ ਕਰ ਲੈਂਦੇ ਨੇ। ਬਚਾ ਲੈਂਦੇ ਨੇ। ਜੀ। ਸੋਨਮ ਵਾਂਗਚੁਕ ਦੀ ਪਤਨੀ ਨੇ ਜੋਧਪੁਰ ਜੇਲ੍ਹ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਗੀਤਾਂਜਲੀ ਜੋ ਉਹਨਾਂ ਦੇ ਪਤਨੀ ਆ, ਉਹਨਾਂ ਨੇ ਕਿਹਾ ਵੀ ਅਸੀਂ ਨਜ਼ਰਬੰਦੀ ਦੇ ਹੁਕਮ ਨੂੰ ਚੁਣੌਤੀ ਦੇਵਾਂਗੇ। ਇੱਕ ਵਕੀਲ ਵੀ ਨਾਲ ਮੌਜੂਦ ਸੀਗੇ। ਹਾਂਜੀ, ਬੇਸਿਕਲੀ ਜੋਧਪੁਰ ਸੈਂਟਰਲ ਜੇਲ੍ਹ 'ਚ ਬੰਦ ਹੈਗੇ ਸੋਨਮ ਵਾਂਗਚੁਕ। ਉਹਨਾਂ ਦੀ ਪਤਨੀ ਨੂੰ ਮਿਲਣ ਵਾਸਤੇ, ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਖਾਸਾ ਸੰਘਰਸ਼ ਕਰਨਾ ਪਿਆ ਗਾ। ਉਹਨਾਂ ਦੀ ਪਤਨੀ ਸੁਪਰੀਮ ਕੋਰਟ ਗਏ ਸੀਗੇ, ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀਗੀ। ਉਸ ਤੋਂ ਬਾਅਦ ਹੀ ਉਹਨਾਂ ਦੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਆ, ਜੋ ਜੋਧਪੁਰ ਮਿਲੇ ਨੇ। ਇਸ ਤੋਂ ਅਗਲੀ ਜਿਹੜੀ ਪਟੀਸ਼ਨ ਤੇ ਜਿਹੜੀ ਸੁਣਵਾਈ ਹੋਣੀ ਹੈ ਉਹ 14 ਅਕਤੂਬਰ ਨੂੰ ਹੋਣੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਡਿਟੈਂਸ਼ਨ ਨੂੰ ਵੀ ਚੁਣੌਤੀ ਦਿੱਤੀ ਹੋਈ ਹੈ, ਸੁਪਰੀਮ ਕੋਰਟ 'ਚ ਚੁਣੌਤੀ ਦਿਆਂਗੇ। ਐਨਐਸਏ ਉਹਨਾਂ ਤੇ ਲਗਾਇਆ ਗਿਆ, ਜਿਹੜਾ ਮਤਲਬ ਸੇਮ ਅੰਮ੍ਰਿਤਪਾਲ ਸਿੰਘ ਵਾਲਾ ਪੈਟਰਨ ਹੈ। ਅੰਮ੍ਰਿਤਪਾਲ ਸਿੰਘ ਹੋਣਾ ਨੂੰ ਤੇ ਵੀ ਐਨਐਸਏ ਲਗਾਈ ਗਈ, ਉਹਨਾਂ ਨੂੰ ਵੀ ਅਸਮ ਡਿਬਰੂਗੜ੍ਹ ਭੇਜਿਆ ਗਿਆ। ਉਹ ਵੀ ਲੱਦਾਖ ਤੋਂ ਸੀਗੇ, ਐਨਐਸਏ ਲਗਾਈ ਗਈ, ਜੋਧਪੁਰ ਭੇਜ ਦਿੱਤਾ ਗਿਆ। ਸੇਮ ਉਹ ਹੈ, ਪਰ ਉਹਨਾਂ ਦੇ ਪਤਨੀ ਜਿਹੜੇ ਹੈਗੇ ਆ ਉਹ ਆਪਾਂ ਨੂੰ ਖਾਸੇ ਐਕਟਿਵ ਦਿਖ ਰਹੇ ਨੇ। ਉਸੇ ਟਾਈਮ ਸੁਪਰੀਮ ਕੋਰਟ ਚਲੇ ਗਏ ਸੀਗੇ ਤੇ ਸੁਪਰੀਮ ਕੋਰਟ 'ਚ ਖਾਸੀ ਹਿਲਜੁਲ ਵੀ ਹੈ ਇਸ ਨੂੰ ਲੈ ਕੇ। ਜਿਹੜੇ ਐਡਵੋਕੇਟ ਕਪਿਲ ਸਿੱਬਲ ਹੈਗੇ ਆ, ਸੀਨੀਅਰ ਐਡਵੋਕੇਟ, ਉਹ ਉਹਨਾਂ ਦਾ ਕੇਸ ਫ੍ਰੀ 'ਚ ਕਰ ਰਹੇ ਨੇ। ਤਾਂ ਇਹ ਆਪਣੇ ਆਪ 'ਚ ਇੱਕ ਗੱਲ ਹੈ ਕਿ ਕਪਿਲ ਸਿੱਬਲ ਵਰਗਾ ਐਡਵੋਕੇਟ ਫ੍ਰੀ 'ਚ ਖੜਿਆ ਹੋਇਆ ਗਾ ਤੇ ਖਾਸੇ ਮਹਿੰਗੇ ਐਡਵੋਕੇਟ ਨੇ। ਤਾਂ ਇਹ ਹਜੇ ਅਪਡੇਟ ਹੈ। ਬਾਕੀ ਉਹਨਾਂ ਨੇ ਵੀ ਆਪਣਾ ਸਾਫ਼ ਕਰ ਦਿੱਤਾ ਹੈ ਆਪਣਾ ਸਟੈਂਡ। ਸੋਨਮ ਵਾਂਗਚੁਕ ਨੇ ਕਿਹਾ ਕਿ ਮੇਰੀ ਰਿਹਾਈ ਦੀ ਕੋਈ ਲੋੜ ਨਹੀਂ ਹੈ। ਪਹਿਲਾਂ ਜਿਹੜੇ 4 ਲੱਦਾਖੀ ਮੁੰਡੇ ਮਾਰੇ ਗਏ ਨੇ ਪੁਲਿਸ ਦੀ ਗੋਲੀ ਨਾਲ, ਉਹਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਤਾਂ ਕਿ ਉਹਨਾਂ ਬੱਚਿਆਂ ਨੂੰ ਨਿਆਂ ਮਿਲ ਸਕੇ। ਤਾਂ ਇਹ ਇੱਕ ਵੱਡੀ ਗੱਲ ਹੈ ਕਿ ਹਾਲਾਂਕਿ ਵਾਇਲੈਂਸ 'ਚ ਸ਼ਾਮਿਲ ਨਹੀਂ ਸੀਗੇ, ਵਾਇਲੈਂਸ 'ਚ, ਪਰ ਜਿਹੜੇ ਮੁੰਡਿਆਂ ਨੇ ਵਾਇਲੈਂਸ ਕੀਤਾ ਉਹਨਾਂ ਨੂੰ ਇਹ ਡਿਸਓਨ ਨਹੀਂ ਕਰ ਰਹੇ। ਇਹ ਕਹਿ ਰਹੇ ਨੇ ਕਿ ਨਹੀਂ, ਉਹ ਮੁੰਡੇ ਤਾਂ ਲੱਦਾਖ ਦੇ ਹੀ ਸੀਗੇ, ਲੱਦਾਖੀਆਂ ਵਾਸਤੇ ਉਹਨਾਂ ਨੇ ਜਾਨ ਦਿੱਤੀ ਹੈ। ਤਾਂ ਇੱਕ ਵੱਡੀ ਗੱਲ ਹੈ, ਮਤਲਬ ਸਲੂਟ ਹੈ ਇਸ ਕਿਸਮ ਦੀ ਸੋਚ ਨੂੰ। ਨਹੀਂ ਤਾਂ ਮੈਂ ਦੇਖਦਾ ਅਕਸਰ ਜਿਹੜੇ ਪੀਸਫੁਲ ਪ੍ਰੋਟੈਸਟ ਕਰਨ ਵਾਲੇ ਹੁੰਦੇ ਉਹ ਜਦੋਂ ਹੀ ਮਾੜਾ ਮੋਟਾ ਕੋਈ ਨੌਜਵਾਨ ਕੁਝ ਕਰ ਦਿੰਦਾ ਉਦੋਂ ਹੀ ਭੱਜ ਲੈਂਦੇ ਨੇ। ਇਹ ਤਾਂ ਸਾਡੇ ਆਹੋ ਨਹੀਂ, ਸਾਡੇ ਨਹੀਂ, ਬਿਲਕੁਲ। ਇਹ ਕਹਿਣ ਲੱਗ ਜਾਂਦੇ ਨੇ। ਇਹ ਇਹ 26 ਜਨਵਰੀ ਦੇ ਹੀ ਦੇਖਿਆ ਸੀ ਆਪਾਂ ਹਾਂ ਸਾਰਾ ਹਾਂ ਕੁਝ। ਉਹੀ ਦੇਖਿਆ ਸੀਗਾ। ਮਤਲਬ ਸਟੇਜ ਤੇ ਇਹ ਜਿਹੜੇ ਸੋ ਕੋਲਡ ਗਾਂਧੀਵਾਦੀ ਸੀ, ਉਹਨਾਂ ਨੇ ਸਟੇਜ ਤੇ ਕੀ ਕਿਹਾ ਸੀ, ਉਹ ਜਿਹੜੇ ਲਾਲ ਕਿਲੇ ਗਏ ਉਹ ਸਰਦਾਰ ਨਹੀਂ, ਉਹ ਗੱਦਾਰ ਸੀ। ਲੈ ਹੋਰ ਕੀ। ਇੰਨੇ ਮਾੜੇ ਕਮੈਂਟ ਸੀਗੇ ਉਹਨਾਂ ਦੇ। ਉਹਨਾਂ ਨੂੰ ਅਸੀਂ ਬਾਅਦ ਚ ਜਦੋਂ ਮਿਲੇ ਉਹਨਾਂ ਨੂੰ ਫੜ ਕੇ ਕਿਹਾ ਸੀ ਵੀ ਕਿ ਉਹ ਕੋਈ ਗੱਦਾਰ ਨਹੀਂ, ਉਹ ਸਰਦਾਰ ਸੀ ਤੇ ਅਸਲੀ ਸਰਦਾਰ ਸੀ, ਅਸਲ ਸਰਦਾਰ ਸੀ। ਮੈਂ ਜਿੰਦਾ ਕੁਮਾ ਦੇ ਝੰਡੇ ਤਾਂ ਝੂਲਦੇ ਹੀ ਨੇ। ਮਤਲਬ ਉਹਨਾਂ ਦਾ ਝੂਲਦੇ ਨੇ। ਸਿੱਧਾ ਜਦੋਂ ਉਹ ਝੰਡੇ ਤੇ ਇਤਰਾਜ਼ ਕਰਨ ਲੱਗੇ, ਮੈਂ ਕਿਹਾ ਦੇਖੋ, ਮੈਂ ਕਿਹਾ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਆ ਝੰਡੇ ਝੰਡੇ ਨਾਲ। ਨਾਲ ਬਿਲਕੁਲ ਬਿਲਕੁਲ ਹਾਂ, ਤਾਂ ਬਿਲਕੁਲ। ਮੈਂ ਕਿਹਾ ਉਹ ਤੁਸੀਂ ਕੁਝ ਵੀ ਕਹਿੰਦੇ ਰਹੋ, ਜਿਹੜੀ ਸਿੱਖ ਸਾਈਕੀ ਹੈ ਤੇ ਸਿੱਖ ਜਿਹੜੇ ਲੋਕ ਨੇ ਪੰਜਾਬ ਦੇ, ਉਹਨਾਂ ਨੂੰ ਮਾਣ ਮਹਿਸੂਸ ਹੋਇਆਗਾ। ਤੇ ਮੈਂ ਕਿਹਾ ਜਿੰਦਾ ਕੁਮਾ ਦੇ ਜਿਹੜੇ ਝੰਡੇ ਨੇ ਉਹ ਤਾਂ ਐਂ ਹੀ ਝੂਲਦੇ ਨੇ, ਝੂਲਦੇ ਨੇ ਠੀਕ ਹੈ, ਬਿਲਕੁਲ। ਦੁਸ਼ਮਣਾਂ ਦੀ ਛਾਤੀ ਤੇ ਐਂ ਹੀ ਝੂਲਦੇ ਰਹਿਣਗੇ। ਨਹੀਂ ਦੇਖੋ ਉਦਾਂ ਪੰਜਾਬੀ ਜਾਂ ਜਿਹੜੇ ਕੋਈ ਸਿੱਖ ਲੀਡਰ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬੜੇ ਜਰਨੈਲ, ਅਸੀਂ ਇਹਨਾਂ ਲਈ ਲੜੇ, ਅਸੀਂ ਉਹਨਾਂ ਲਈ ਲੜੇ, ਤੇ ਜਦੋਂ ਖੜਨ ਦੀ ਗੱਲ ਆਉਂਦੀ ਆ ਉਦੋਂ ਨਾਲ ਦੇ ਨਾਲ ਹੀ ਪੈਰੀ ਪੈ ਜਾਂਦੇ ਆ ਸਰਕਾਰਾਂ ਦੇ। ਉਹ ਤਾਂ ਚਲੋ ਯਾਰ, ਮੈਂ ਉਹ ਪੁਰਾਣੀਆਂ ਗੱਲਾਂ ਖੋਲਣਾ ਨਹੀਂ ਹਾਂਜੀ ਚਾਹੁੰਦਾ। ਸਾਡੇ ਜੀ। ਜਿਹੜੇ ਹਰਿਆਣੇ ਵਾਲੇ ਆਗੂ ਸੀਗੇ ਉਹਨਾਂ ਨੇ ਇਹਨਾਂ ਨੂੰ ਖਾਸਾ ਸੁਣਾਇਆ, ਕਹਿੰਦੇ ਯਾਰ ਤੁਸੀਂ ਕਿਉਂ ਆਪਣੇ ਬੱਚਿਆਂ ਨੂੰ ਮਤਲਬ ਇਸ ਏਦਾਂ ਬਦਨਾਮ ਕਰ ਰਹੇ ਹੋ। ਇਹ ਕਿਹੜੀ ਗੱਲ ਹੋਈ ਕਿ ਸਾਡੇ ਨਹੀਂ, ਸਾਡੇ ਨਹੀਂ। ਜਦੋਂ ਆਪਣੇ ਬੱਚੇ ਕੋਈ ਮਤਲਬ ਕੋਈ ਵਾਰਦਾਤ, ਕ੍ਰਿਮੀਨਲ ਐਕਟੀਵਿਟੀ ਵੀ ਕਰ ਦਿੰਦੇ ਆ, ਉਦੋਂ ਉਹਨਾਂ ਪਿੱਛੇ ਵੀ ਤਾਂ ਅਸੀਂ ਥਾਣੇ ਜਾਂਦੇ ਤਹਿਸੀਲਾਂ ਹੀ ਆ। ਤੱਕ ਜਾਂਦੇ ਹੀ ਆ। ਹਾਂ, ਉੱਥੇ ਅਸੀਂ ਕਿਹੜਾ ਕਹਿੰਦੇ ਆ ਇਹ ਤਾਂ ਬੱਚਿਆਂ ਨੇ ਕੋਈ ਕ੍ਰਿਮੀਨਲ ਐਕਟੀਵਿਟੀ ਵੀ ਨਹੀਂ ਕੀਤੀ। ਇਹ ਤਾਂ ਮਤਲਬ ਸਵਾਲ ਸੀਗਾ ਇੱਜ਼ਤ ਦਾ ਤੇ ਬਿਲਕੁਲ ਆਪਣੀ ਬਿਲਕੁਲ ਲੜਾਈ ਸੀ ਉਹਦੇ 'ਚ ਉਹਨੂੰ ਐਡਵਾਂਸ ਹੀ ਕੀਤਾ ਗਾ, ਲੜਾਈ ਨੂੰ, ਉਹਨੂੰ ਪਿੱਛੇ ਥੋੜੀ ਨਹੀਂ ਖਿੱਚਿਆ ਹੈਗਾ। ਖਿੱਚਿਆ ਉਹ ਨਹੀਂ। ਖਾਸਾ ਹਰਿਆਣੇ ਦੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਖਾਸਾ ਸੁਣਾਇਆ ਇਹਨਾਂ ਨੂੰ। ਇਹ ਕਈ ਤੁਹਾਡੇ ਪੰਜਾਬ ਦੇ ਮਤਲਬ ਮੈਂ ਦੇਖਿਆ ਮਤਲਬ ਪੰਜਾਬ 'ਚ ਨਾ ਇੱਕ ਸੈਕਸ਼ਨ ਹੈਗਾ ਜਿਹੜਾ ਮਤਲਬ ਅਜੀਬ ਕਿਸਮ ਨਾਲ ਹੀ ਰਿਸਪੌਂਡ ਕਰਦਾ ਗਾ। ਉਹ ਮੌਕੇ ਤੇ ਉਹਦੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਉਹ ਗਾਇਬ ਹੀ ਹੋ ਜਾਂਦੀ ਹੈ। ਹਾਂ ਹੈ ਹੀ ਨਹੀਂ ਗੈਪ ਤਾਂ ਜਿਹੜੀ ਉਹ ਹੋਣੀ ਆ। ਇੱਥੇ ਮਨਦੀਪ ਇੱਕ ਇਹ ਵੀ ਚੀਜ਼ ਜਿਹੜੀ ਹੁਣ ਨਾਲ ਹੀ ਸਾਹਮਣੇ ਆ ਵੀ ਅ, ਆਮ ਬੰਦੇ ਦਾ ਤੁਸੀਂ ਦੇਖ ਲਓ ਵੀ ਜੁਡੀਸ਼ੀਅਲ ਸਿਸਟਮ 'ਚ ਕੀ ਹਾਲ ਹੁੰਦਾ ਹੋਊਗਾ। ਸੁਪਰੀਮ ਕੋਰਟ ਕੋ ਜਾ ਕੇ ਫਿਰ ਕਿਤੇ ਜਾ ਕੇ ਇਹਨਾਂ ਨੂੰ ਮੌਕਾ ਮਿਲਿਆ ਜਾ ਕੇ ਆਪਣੇ ਘਰ ਵਾਲੇ ਦੇ ਬਿਲਕੁਲ ਨਾਲ ਮੁਲਾਕਾਤ ਕਰਨ ਦੇ ਲਈ। ਆਮ ਬੰਦੇ ਨੂੰ ਤੇ ਅਗਲੇ ਰਗੜ ਦਿੰਦੇ ਆ, ਅਗਲੇ ਪੁੱਛਦੇ ਹੀ ਨਹੀਂ। ਸੋ ਪਿਛਲੇ ਕਈ ਬਿਲਕੁਲ ਦਿਨਾਂ ਤੋਂ ਆਪਾਂ ਜੁਡੀਸ਼ੀਅਲ ਸਿਸਟਮ ਦੀਆਂ ਗੱਲਾਂ ਕਰ ਰਹੇ ਆ। ਇਹ ਕਲੈਰਿਟੀ ਆ ਜਾਣੀ ਚਾਹੀਦੀ। ਜਿਹੜੇ ਆਪਣੇ ਆਪ ਨੂੰ ਬੜੇ ਰਾਸ਼ਟਰਵਾਦੀ ਮੰਨਦੇ ਆ ਨਾ, ਜਿਨ੍ਹਾਂ ਦੀ ਤੁਸੀਂ ਗੱਲ ਵੀ ਨਾਲ ਵਿੱਚ ਕਰ ਰਹੇ ਆ,
ਉਹਨਾਂ ਨੂੰ ਇਹ ਚੀਜ਼ਾਂ ਦੀਦੀਆਂ ਹੀ ਨਹੀਂ, ਉਹਨਾਂ ਨੂੰ ਦਿਸਦੀਆਂ ਹੀ ਨਹੀਂ ਵੀ ਇੱਥੇ ਕਿੱਦਾਂ ਇੱਕ ਦੂਜੇ ਨਾਗਰਿਕ ਦੇ ਦਰਜੇ ਦੇ ਮਾਹੌਲ ਦੇ ਵਿੱਚ ਜਿਹੜਾ ਦੂਜਿਆਂ ਨੂੰ ਜਿਹੜਾ ਉਹ ਰੱਖਿਆ ਜਾ ਰਿਹਾ ਹੈਗਾ ਜੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਜੀ ਤੇ ਮਨਦੀਪ, ਅਗਲੀ ਜਿਹੜੀ ਗੱਲ ਕਰੀਏ, ਹਿਮਾਚਲ ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਆ। ਮਲਬੇ ਵਿੱਚ ਇੱਕ ਬੱਚੇ ਦੀ ਲਾਸ਼ ਵੀ ਮਿਲੀ ਆ। ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਜਿਹੜੇ ਉਹ ਦੇਵੇਗੀ। ਹਾਂਜੀ, ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਡਿਸਟ੍ਰਿਕਟ 'ਚ ਇਹ ਹਾਦਸਾ ਹੋਇਆ ਸੀਗਾ। ਬੇਸਿਕਲੀ ਪਹਾੜ ਦਰਕ ਗਿਆ ਸੀਗਾ ਤੇ ਪਹਾੜੀ ਦਰਕਣ ਕਰਕੇ ਲੈਂਡਸਲਾਈਡ ਹੋਣ ਕਰਕੇ ਉਹ ਜਿਹੜੀ ਬੱਸ ਹੈ ਉਹ ਖਾਈ 'ਚ ਜਾ ਡਿੱਗੀ ਸੀਗੀ ਤੇ 16 ਜਾਣਿਆਂ ਦੀ ਡੈਥ ਹੋਈ ਹੈ, 16 ਸਵਾਰੀਆਂ ਦੀ। ਉਹਦੇ 'ਚ ਇੱਕ ਬੱਚਾ ਵੀ ਹੈ ਤੇ ਐਨਡੀਆਰਐਫ ਦੀ ਟੀਮ ਲੱਗੀ ਹੋਈ ਹੈ ਜੀ ਕੱਢਣ, ਤੇ 9 ਅਧੇੜ ਮੇਲ ਸੀਗੇ, 4 ਔਰਤਾਂ ਸੀਗੀਆਂ, 2 ਮੁੰਡੇ ਸੀਗੇ ਤੇ ਇੱਕ ਛੋਟਾ ਬੱਚਾ ਸੀਗਾ। ਤੇ ਜਿਹੜੇ ਡੈਡ ਬੋਡੀਜ਼ ਹੈ ਉਹਨਾਂ ਦੇ ਪੋਸਟਮਾਰਟਮ ਵਾਸਤੇ ਭੇਜ ਦਿੱਤੇ ਗਏ ਹੈਗੇ ਆ। ਬਾਕੀ ਐਨਡੀਆਰਐਫ ਉੱਥੇ ਪਹੁੰਚਿਆ ਹੋਇਆ ਹੈਗਾ। ਸੂਬੇ ਦੀ ਸਰਕਾਰ ਨੇ, ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ 4 ਲੱਖ ਰੁਪਇਆ ਇਹਨਾਂ ਪਰਿਵਾਰਾਂ ਨੂੰ ਦਿੱਤਾ ਹੈਗਾ। ਇਹ ਅਪਡੇਟ ਹੈ, ਖਾਸੀ ਮੰਦਭਾਗੀ ਖਬਰ ਹੈ। ਜੀ ਅਗਲੀ ਵੀ ਇੱਕ ਮਨਹੂਸ ਕਰਦੀ ਖਬਰ ਆ ਮਨਦੀਪ। ਪਿਛਲੇ ਕਈ ਦਿਨਾਂ ਤੋਂ ਆਪਾਂ ਰਾਜਵੀਰ ਜਵੰਦੇ ਦੀ ਗੱਲ ਕਰ ਰਹੇ ਸੀਗੇ, ਉਹਨਾਂ ਦੇ ਹੈਲਥ ਬੁਲੇਟਿਨਸ ਦੀ। ਉਹਨਾਂ ਦਾ ਦੇਹਾਂਤ ਹੋ ਗਿਆ। ਕਹਿੰਦੇ ਕਈ ਅੰਗਾਂ ਦੀ ਅਸਫਲਤਾ ਦਾ ਸ਼ਿਕਾਰ ਹੋਏ। ਮੋਹਾਲੀ ਤੋਂ ਲੁਧਿਆਣੇ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਵੇਗਾ ਤੇ ਕੱਲ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਾਂਜੀ, ਰਾਜਵੀਰ ਜਵੰਦਾ ਜਿਹੜੇ ਕਿ 35 ਸਾਲਾਂ ਦੇ ਪੰਜਾਬੀ ਸਿੰਗਰ ਸੀਗੇ, ਕਾਫੀ ਟੈਲੈਂਟਡ ਸੀਗੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਹੈ। ਸਵੇਰੇ 10:55 ਤੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ। 11 ਦਿਨਾਂ ਤੋਂ ਵੈਂਟੀਲੇਟਰ ਤੇ ਸੀਗੇ ਤੇ ਫੋਰਟਿਸ ਹਸਪਤਾਲ 'ਚ ਭਰਤੀ ਸੀਗੇ। ਬਾਈਕ ਹਾਦਸੇ 'ਚ ਉਹਨਾਂ ਦੀ ਇਹ ਆਪਾਂ ਕਹਿ ਸਕਦੇ ਹਾਂ ਕਿ ਸੱਟਾਂ ਇੰਨੀਆਂ ਵੱਜ ਗਈਆਂ ਕਿ ਇਲਾਜ ਨਹੀਂ ਹੋ ਸਕਿਆ। ਪਿਛਲੇ ਕਾਫੀ ਸਮਾਂ ਤੋਂ ਉਹਨਾਂ ਦਾ ਜਿਹੜਾ ਦਿਮਾਗ ਹੈਗਾ ਉਹ ਨਹੀਂ ਕੰਮ ਕਰ ਰਿਹਾ ਸੀਗਾ। ਉਹਨਾਂ ਦੇ ਹੱਥ ਪੈਰ ਸਾਰੇ ਇਸੀ ਮੁੜਦੇ ਜਾ ਰਹੇ ਸੀਗੇ ਤੇ ਕੋਈ ਹਲਚਲ ਨਾ ਹੋਣ ਕਰਕੇ ਆਕਸੀਜਨ ਦੀ ਕਮੀ ਉਹਨਾਂ ਦੇ ਸਰੀਰ ਨੂੰ ਲਗਾਤਾਰ ਹੋ ਰਹੀ ਸੀਗੀ ਤੇ ਅੱਜ ਫਿਰ ਹਾਰਟ ਅਟੈਕ। ਕਿਉਂਕਿ ਦੇਖੋ, ਜਦੋਂ ਦਿਮਾਗ ਰਿਸਪੌਂਡ ਨਹੀਂ ਕਰ ਰਿਹਾ ਹੁੰਦਾ, ਹੱਥ ਜੀ ਪੈਰ ਜਦੋਂ ਸੁਣਨ ਲੱਗ ਜਾਂਦੇ ਨੇ ਤਾਂ ਆਕਸੀਜਨ ਦੀ ਕਮੀ ਹੋਣ ਲੱਗ ਜਾਂਦੀ ਹੈ। ਆਕਸੀਜਨ ਦੀ ਕਮੀ ਕਰਕੇ ਫਿਰ ਹਾਰਟ ਅਟੈਕ ਬਣਨਾ ਹੁੰਦਾ ਗਾ। ਉਹ ਫਿਰ ਅੱਜ ਹੋਇਆਗਾ ਤੇ ਉਹਨਾਂ ਦਾ ਪਿੰਡ ਪੈਂਦਾ ਗਾ ਜੀ ਪੌਣਾ ਜਗਰਾਉਂ ਦੇ ਵਿੱਚ। ਕੱਲ 11 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤੇ ਲਗਾਤਾਰ ਵੈਂਟੀਲੇਟਰ ਤੇ ਸੀਗੇ। ਪੰਜਾਬ ਪੁਲਿਸ 'ਚ ਉਹ ਕਾਂਸਟੇਬਲ ਹੁੰਦੇ ਸੀ, ਆਪਣੇ ਜੀ ਕਾਂਸਟੇਬਲੀ ਛੱਡ ਕੇ ਉਹਨਾਂ ਨੇ ਫਿਰ ਆਪਾਂ ਕਹਿ ਲਈਏ ਕਿ ਗਾਇਕੀ ਦਾ ਰੁੱਖ ਕੀਤਾ। ਗਾਇਕੀ ਦਾ ਰੁੱਖ ਕੀਤਾ ਸੀਗਾ ਤੇ ਕਾਫੀ ਸਫਲ ਸਿੰਗਰ ਸੀਗੇ। ਵਧੀਆ ਉਹਨਾਂ ਦੀ ਆਵਾਜ਼ ਸੀਗੀ ਤੇ ਲਾਈਵ ਬਹੁਤ ਵਧੀਆ ਗਾਉਂਦੇ ਸੀਗੇ। ਮਤਲਬ ਬਹੁਤ ਘੱਟ ਹੈਗੇ ਕਿਉਂਕਿ ਅੱਜ ਦਾ ਦੌਰ ਤਾਂ ਆਪਾਂ ਨੂੰ ਪਤਾ ਹੈ ਕਿ ਸਾਰਾ ਜਿਹੜਾ ਦੌਰ ਹੈ ਅੱਜ ਦੇ ਟਾਈਮ, ਆਟੋ ਟਿਊਨ ਦਾ। ਹਾਂ ਆਟੋ ਟਿਊਨ ਦਾ, ਉਹਦੇ 'ਚ ਉਹ ਲਾਈਵ ਗਾਣ ਵਾਲੇ ਮਤਲਬ ਵਧੀਆ ਸਿੰਗਰ ਸੀਗੇ ਕੁੱਲ ਮਿਲਾ ਕੇ। ਤੇ ਜਿਹੜਾ ਪਰਿਵਾਰ ਹੈ ਉਹ ਕਾਫੀ ਮਤਲਬ ਉਹਨਾਂ ਨੂੰ ਝਟਕਾ ਲੱਗਿਆ। ਹਾਲਾਂਕਿ ਉਹਨਾਂ ਦੇ ਫਾਦਰ ਇਸ ਦੁਨੀਆ 'ਚ ਨਹੀਂ ਹੈਗੇ ਪਰ ਬਾਕੀ ਅੱਗੇ ਪਰਿਵਾਰ ਹੈ ਤੇ ਕੱਲ ਉਹਨਾਂ ਦੇ ਮਾਤਾ ਨੇ ਤੇ ਮਾਤਾ ਪਰਮਜੀਤ ਕੌਰ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਜੀ ਮਨਦੀਪ, ਮਾੜੀ ਗੱਲ ਆਪਾਂ ਦੇਖਿਆ ਵੀ ਨੌਜਵਾਨੀ ਦੇ ਵਿੱਚ ਪਹਿਲੋਂ ਮੂਸੇ ਵਾਲੇ ਨੂੰ ਮਾਰ ਦਿੱਤਾ ਗਿਆ। ਮੈਂ ਕਹੂੰਗਾ ਵੀ ਇਹ ਵੀ ਇੱਕ ਕਤਲ ਹੀ ਆ। ਜੇ ਇਸ ਤਰੀਕੇ ਦੇ ਨਾਲ ਪਸ਼ੂਆਂ ਨੂੰ ਕੁਛ ਨਹੀਂ ਜਿਹੜਾ ਉਹ ਨਾ ਕਰਨਾ ਸੜਕਾਂ ਦੇ ਉੱਤੇ, ਇਹ ਪ੍ਰਸ਼ਾਸਨ ਦੁਆਰਾ ਕੀਤਾ ਗਿਆ ਇਹ ਇੱਕ ਨੌਜਵਾਨ ਦਾ ਕਤਲ ਹੈ। ਇਹ ਇਕੱਲਾ ਨਹੀਂ, ਇਹ ਆ ਵੀ ਚਲੋ ਇਹ ਸਟਾਰ ਸੀਗਾ ਤਾਂ ਦੀ ਗੱਲ ਜਿਹੜੀ ਉਹ ਮੋਹਰੇ ਜ਼ਿਆਦਾ ਜਿਹੜੀ ਹੋ ਰਹੀ ਆ। ਪਰ ਆਈ ਥਿੰਕ ਇਹ ਤਹੱਈਆ ਕਰਨਾ ਚਾਹੀਦਾ ਲੋਕਾਂ ਨੂੰ ਵੀ ਭਾਈ ਇਹ ਜਿਹੜੇ ਹੁਣ ਢੱਠੇ ਤੇ ਜਿਹੜੀ ਇਹ ਗਾਵਾਂ ਮੱਝਾਂ ਜੋ ਇੱਥੇ ਪਸ਼ੂ ਨੇ ਸੜਕਾਂ ਦੇ ਉੱਤੇ ਮੌਤ ਦੇ ਸੁਦਾਗਰ ਬਣ ਕੇ ਘੁੰਮ ਰਹੇ, ਇਹਨਾਂ ਨੂੰ ਪਰੇ ਕਰਨਾ ਚਾਹੀਦਾ। ਕੁਝ ਨਾ ਕੋਈ ਇਸ ਦੇ ਉੱਤੇ ਵੱਡੀਆਂ ਕਾਰਵਾਈਆਂ ਚਾਹੀਦੀਆਂ। ਬਿਲਕੁਲ। ਅਗਲੀ ਮਨਦੀਪ ਗੱਲ ਕਰ ਲਈਏ, ਅਨੰਦਪੁਰ ਸਾਹਿਬ ਦੇ ਵਿੱਚ ਇੱਕ ਨਵਾਂ ਜ਼ਿਲ੍ਹਾ ਬਣ ਸਕਦਾ ਆ। 560 ਕਰੋੜ ਰੁਪਏ ਦਾ ਅਨੁਮਾਨ ਆ। ਹੁਸ਼ਿਆਰਪੁਰ ਸੀਟਾਂ ਜਿਹੜੀਆਂ ਆ ਉਹ ਸ਼ਾਮਲ ਹੋਣਗੀਆਂ। ਹਾਂਜੀ, ਅਨੰਦਪੁਰ ਸਾਹਿਬ ਨੂੰ ਇੱਕ ਨਵੇਂ ਜ਼ਿਲ੍ਹੇ ਦੇ ਤੌਰ ਤੇ ਘੋਸ਼ਿਤ ਕੀਤਾ ਜਾ ਸਕਦਾ ਹੈਗਾ। ਜਿਹੜੇ ਗੁਰੂ ਤੇਗ ਬਹਾਦਰ ਉਹਨਾਂ ਦੇ ਜਿਹੜੇ ਸ਼ਹਾਦਤ ਦਿਵਸ ਆ ਰਿਹਾ ਹੈਗਾ 350 ਸਾਲਾ, ਉਹਦੇ 'ਚ ਇਹ ਫੈਸਲਾ ਲਿਆ ਜਾ ਸਕਦਾ ਹੈਗਾ। ਹਜੇ ਮਤਲਬ ਉਸ ਹਿਸਾਬ ਨਾਲ ਅਨਾਉਂਸਮੈਂਟ ਨਹੀਂ ਹੋਈ ਹੈ ਪਰ ਚੂੰਕਿ ਖਬਰ ਚੱਲ ਰਹੀ ਹੈ ਲਗਾਤਾਰ, ਅਧਿਕਾਰੀਆਂ ਨੇ ਮਾੜਾ ਮੋਟਾ ਹਿੰਟ ਦੇ ਦਿੱਤਾ ਹੈ ਤੇ 550 ਕਰੋੜ ਰੁਪਏ ਦਾ ਖਰਚਾ ਆਊਗਾ ਤੇ ਇਹਦੇ 'ਚ ਦੇਖੋ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੀਆਂ 1-2 ਵਿਧਾਨ ਸਭਾ ਸੀਟਾਂ ਸ਼ਾਮਲ ਹੋ ਸਕਦੀਆਂ ਨੇ। ਨੰਗਲ ਦਾ ਜਿਹੜਾ ਇਲਾਕਾ ਹੈਗਾ
ਤੇ ਹੋਰ ਰੋਪੜ ਦੇ ਵੀ ਇੱਕ ਅੱਧਾ ਜਿਹੜਾ ਹਿੱਸਾ ਹੈਗਾ ਉਹ ਸ਼ਾਮਲ ਹੋ ਸਕਦਾ ਹੈਗਾ। ਇਹ ਕਾਫੀ ਇੰਪੋਰਟੈਂਟ ਥਾਂ ਹੈਗੀ ਆ ਸਿੱਖਾਂ ਵਾਸਤੇ। ਤੇ ਇੱਥੇ ਗੁਰਦੁਆਰਾ ਕੇਸਗੜ੍ਹ ਸਾਹਿਬ ਵੀ ਇੱਥੇ ਹੈਗੇ ਆ। ਤੇ ਮੈਨੂੰ ਲੱਗਦਾ ਵਾ ਕਿ ਜੇ ਬਤੌਰ ਡਿਸਟ੍ਰਿਕਟ ਇਸ ਅਨੰਦਪੁਰ ਸਾਹਿਬ ਵਰਗੇ ਸ਼ਹਿਰ ਨੂੰ ਜੇ ਡਿਵੈਲਪ ਕੀਤਾ ਜਾਂਦਾ ਹੈਗਾ ਤਾਂ ਮਤਲਬ ਵਧੀਆ ਹੀ ਗੱਲ ਹੈ। ਉਹਦੇ 'ਚ ਜੀ 4 ਸਹੂਲਤਾਂ ਵੀ ਹੋਣਗੀਆਂ ਤੇ ਥੋੜਾ ਹੋਰ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਉੱਥੇ ਟੂਰਿਜ਼ਮ ਪੋਟੈਂਸ਼ੀਅਲ ਬਹੁਤ ਹੈ। ਠੀਕ ਹੈ। ਮਤਲਬ ਹਾਂਜੀ। ਕਿਉਂਕਿ ਉਹ ਜਿਹੜੇ ਆਪਾਂ ਨੂੰ ਪਤਾ ਕਿ ਜੰਗਲਾਤ ਨੇ, ਵਾਈਲਡ ਲਾਈਫ ਉੱਥੇ ਵਧੀਆ ਹੈਗੀ ਆ, ਛੋਟੇ ਕੰਢੀ ਦੇ ਪਹਾੜ ਨੇ ਤੇ ਉਸ ਹਿਸਾਬ ਨਾਲ ਉਹ ਸਾਰੇ ਇਲਾਕੇ ਨੂੰ ਡਿਵੈਲਪ ਕੀਤਾ ਜਾ ਸਕਦਾ। ਜੀ, ਜੀ। ਜਾਂਦੇ ਜਾਂਦੇ ਗੱਲ ਕਰੀਏ, ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ, 1 ਲੱਖ ਦੀਵੇ ਜਗਾਏ ਗਏ, ਹੈਲੀਕਾਪਟਰਾਂ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਦੇ ਨਾਲ ਤੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਜੀ, ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੀਗਾ ਤੇ 1 ਲੱਖ ਘਿਓ ਦੇ ਦੀਵੇ ਬਾਲੇ ਗਏ ਹੈਗੇ ਆ, ਆਤਿਸ਼ਬਾਜ਼ੀਆਂ ਵੀ ਕੀਤੀਆਂ ਗਈਆਂ ਤੇ ਦਰਬਾਰ ਸਾਹਿਬ ਬਹੁਤ ਜਗਮਗ ਸੀਗੇ ਤੇ ਮਤਲਬ ਬਹੁਤ ਅਦਭੁਤ ਨਜ਼ਾਰਾ ਸੀਗਾ। ਮੈਂ ਵੀ ਕੱਲ ਤਸਵੀਰਾਂ ਦੇਖ ਰਿਹਾ ਸੀ, ਮੇਰਾ ਵੀ ਮਨ ਬਹੁਤ ਖੁਸ਼ ਹੋ ਰਿਹਾ ਸੀਗਾ ਤੇ ਮਤਲਬ ਆਪਾਂ ਕਹੀਏ ਕਿ ਜਦੋਂ ਆਪਾਂ ਗੁਰੂਆਂ ਦੇ ਜੀਵਨ ਨੂੰ, ਉਹਨਾਂ ਦੇ ਚੀਜ਼ਾਂ ਨੂੰ ਦੇਖਦੇ ਹੈਗੇ ਆ, ਫਿਰ ਉਹਨਾਂ ਦੇ ਦਿਵਸਾਂ ਨੂੰ ਅਸੀਂ ਸੈਲੀਬ੍ਰੇਟ ਕਰਦੇ ਹੈਗੇ ਆ ਤਾਂ ਇੱਕ ਅੰਦਰੋਂ ਸਕੂਨ ਵੀ ਮਿਲਦਾ। ਜੀ, ਬਹੁਤ ਬਹੁਤ ਸ਼ੁਕਰੀਆ ਮਨਦੀਪ ਅੱਜ ਦੀਆਂ ਜਿਹੜੀਆਂ ਖਬਰਾਂ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।